With your support, we can raise your voice globally. उन्होंने पगड़ी इशू नो बिल्कुल मतलब कि फ्रांस के राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. Viewers, welcome back in our program. जी डॉक्टर साहब ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਸਜਾਇਆ ਹੈ ਬਾਇਰਨ ਨਿਊਜ਼ ਸਾਊਥ. ਤੁਹਾਡੇ ਨਿਊਜ਼ ਇਸ ਮੈਸੇਜ ਪੜਨ ਤੋਂ ਪਹਿਲਾਂ ਇੱਕ ਖਬਰ ਮੈਂ ਬ੍ਰੇਕ 'ਚ ਦੇਖੀ ਹੈ ਜੀ. ਇਸਤਨਬੁਲ ਟਰਕੀ ਦੇ ਵਿੱਚ ਉਹਨਾਂ ਦਾ ਜਿਹੜਾ ਵੱਡਾ 에ਅਰਪੋਰਟ ਹੈ ਅਤਾਤੁਰਕ 에ਅਰਪੋਰਟ ਉਸ ਦੇ ਉੱਤੇ ਬੰਬ ਧਮਾਕੇ ਔਰ ਫਾਇਰਿੰਗ ਹੋਈ ਹੈ. 30 ਦੇ ਕਰੀਬ ਮੁਸਾਫਰ ਮਾਰੇ ਗਏ, ਬਹੁਤ ਸਾਰੇ ਜ਼ਖਮੀ ਨੇ. ਸੋ ਅਸੀਂ ਇਸ ਦੇ ਉੱਤੇ ਖੇਦ ਸ਼ੋਕ ਪ੍ਰਗਟ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਇਨਸਾਨੀ ਸੁਸਾਇਟੀ ਦੇ ਵਿੱਚ ਇੱਕ ਹਿੰਸਕ ਮਾਹੌਲ ਬਣ ਰਿਹਾ ਔਰ ਯੂਰਪ ਬੜੀ ਤੇਜ਼ੀ ਨਾਲ ਉਸ ਦੀ ਲਪੇਟ 'ਚ ਹੈ. ਅਮਰੀਕਾ 'ਚ ਔਰਲੈਂਡੋ ਦੀਆਂ ਘਟਨਾਵਾਂ ਔਰ ਜੋ ਕੁਝ ਚੱਲ ਰਿਹਾ ਹੈ, ਨਫ਼ਰਤ ਇੱਕ ਪਾਸੇ, ਯੂਰਪੀਅਨ ਯੂਨੀਅਨ 'ਚੋਂ ਨਿਕਲਣ ਦੀ ਗੱਲ ਸਾਹਮਣੇ ਆਈ. ਉਸ ਤੋਂ ਬਾਅਦ ਇੰਗਲੈਂਡ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਨੇ ਵਰਬਲ ਐਬਿਊਜ਼ ਔਰ ਜ਼ੀਨੋਫੋਬੀਆ ਜਿਹੜਾ ਬਾਹਰਲਿਆਂ ਲਈ ਨਫ਼ਰਤ ਦਾ ਮਾਹੌਲ ਬਣਿਆ ਹੁੰਦਾ ਹੈ ਜੀ. ਔਰ ਇੱਧਰ ਡੋਨਲਡ ਟਰੰਪ ਇਹ ਅੱਗੇ ਨੂੰ ਜਾ ਰਿਹਾ ਇਸ ਨੁਕਤੇ ਤੇ. ਸੋ ਅਸੀਂ ਜਿਹੜੇ ਇਹ ਸਾਰੇ ਘਟਨਾਕ੍ਰਮ ਦੇ ਉੱਤੇ ਅਫਸੋਸ ਦਾ ਇਜ਼ਹਾਰ ਕਰਦੇ ਜੀ. ਡਾਕਟਰ ਸਾਹਿਬ ਬਿਲਕੁਲ ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਬਾਇਰਨ ਨਿਊ ਸਾਊਥ ਵੇਲਜ਼ ਆਸਟ੍ਰੇਲੀਆ ਤੋਂ ਸ਼ਾਸਤਰੀ ਜੋਹਵ ਸਿੰਘ ਜੀ ਦਾ. ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਤੁਸੀਂ ਮਹਾਨ ਸੇਵਾ ਕਰ ਰਹੇ ਹੋ ਸਰਦਾਰ ਅਮਰਜੀਤ ਸਿੰਘ ਜੀ. ਮੈਂ ਸਮਝਦਾ ਹਾਂ ਕਿ ਤੁਸੀਂ ਪੰਥ ਦਾ 24/7 ਮੀਡੀਆ ਹੋ. ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ, ਜਿਵੇਂ ਖਾਲਸਾ ਪੰਥ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੋਜ, ਖਾਲਸਾ ਸੋਏ ਜੋ ਚੜੇ ਤੁਰੰਗ, ਖਾਲਸਾ ਸੋਏ ਕਰੇ ਨਿਤ ਜੰਗ, ਖਾਲਸੇ ਦਾ ਜਨਮ ਖੰਡੇ ਨਾਲ ਹੋਇਆ ਹੈ ਤੇ ਖਾਲਸਾ ਖੰਡੇ ਨਾਲ ਮਰਨਾ ਲੋਚਦਾ ਹੈ. ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਯੁੱਧ ਬਾਰੇ ਬਹੁਤ ਕੁਝ ਕਿਹਾ ਹੈ. ਸ਼ਸਤਰਨ ਕੇ ਅਧੀਨ ਹੈ ਰਾਜ, ਜੋ ਨਾ ਧਾਰੇ ਫਿਰ ਵਿਗੜੇ ਕਾਜ, ਰਾਜ ਬਿਨਾ ਨਹੀਂ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ, ਸ਼ਸਤਰਹੀਨ ਕਬੂ ਨਾ ਹੋਏ, ਰਹਿਤਵੰਤ ਖਾਲਸਾ ਹੈ ਸੋਏ. ਕੀ ਸਾਨੂੰ ਸ਼ਾਸਤਰਾਂ ਤੋਂ ਬਿਨਾ ਕਦੇ ਰਾਜ ਮਿਲ ਸਕਦਾ ਹੈ? ਕੀ ਕੋਈ ਦੇਸ਼ ਆਧੁਨਿਕ ਸ਼ਸਤਰਾਂ ਵਿੱਚ ਖਾਲਸੇ ਦੀ ਮਦਦ ਕਰੇਗਾ, ਅਮਰੀਕਾ ਜਾਂ ਚੀਨ? ਜੀ ਡਾਕਟਰ ਸਾਹਿਬ. ਵੀਰ ਸ਼ਾਸਤਰੀ ਜੌਨ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ. ਉਹਨਾਂ ਨੇ ਸਾਨੂੰ ਆਸਟ੍ਰੇਲੀਆ ਤੋਂ ਲਿਖਿਆ ਜੀ. ਉਹਨਾਂ ਦੀ ਲਿਖਤ ਬਿਲਕੁਲ ਖਾਲਸਾਈ ਸਪਿਰਿਟ ਦੇ ਵਿੱਚ ਔਰ ਖਾਸ ਤੌਰ 'ਤੇ ਖਾਲਸਾਈ ਆਈਡੀਅਲ ਆਦਰਸ਼ ਦੇ ਵਿੱਚ ਗੜੁੰਦਾ ਹੈ. ਉਹਨਾਂ ਨੇ ਬੜੀਆਂ ਰੈਲੇਵੈਂਟ ਕੋਟਸ ਦਿੱਤੀਆਂ. ਉਹਨਾਂ ਨੇ ਸਾਨੂੰ ਕੰਪਲੀਮੈਂਟ ਕੀਤਾ ਹੈ ਵੀ ਅਸੀਂ 24/7 ਮੀਡੀਆ. ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਮੇਸ਼ਾ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਦੁਨੀਆ ਦੇ ਵਿੱਚ ਕਿਤੇ ਵੀ ਜੋ ਕੁਝ ਵੀ ਵਾਪਰ ਰਿਹਾ ਹੈ ਉਹ ਸਾਡੀ ਸਿੱਖ ਕੌਮ, ਸਿੱਖ ਹੱਕਾਂ ਔਰ ਕੌਮੀ ਕੌਜ਼ ਨੂੰ ਕਿਵੇਂ ਪ੍ਰਭਾਵਿਤ ਕਰੇਗੀ,
ਉਸ ਚੋਂ ਅਸੀਂ ਉਸ ਕਿਸਮ ਦਾ ਜਿਹੜਾ ਹੈ ਉਹ ਪ੍ਰਭਾਵ ਜਾਂ ਉਸ ਦਾ ਮੁਤਾਲਿਆ ਜਾਂ ਉਸ ਦੀ ਨੈਰੇਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਔਰ ਇਸ ਦੇ ਵਿੱਚ ਸਾਡੇ ਬਹੁਤ ਸਾਰੇ ਵੀਰ ਭੈਣਾਂ ਵੀ ਸਾਡੇ ਮਦਦਗਾਰ ਨੇ। ਹੁਣ ਜਿਵੇਂ ਮਲੇਰਕੋਟਲੇ 'ਚ ਕੁਰਾਨ ਸ਼ਰੀਫ ਦੀ ਬੇਅਦਬੀ ਦੀਆਂ ਖਬਰਾਂ ਆਈਆਂ, ਸੋ ਸਾਨੂੰ ਇੱਕਦਮ ਬਹੁਤ ਸਾਰੀਆਂ ਥਾਵਾਂ ਤੋਂ ਜਾਣਕਾਰੀ ਮਿਲੀ। ਸਾਡੀ ਇੱਕ ਭੈਣ ਕੈਲੀਫੋਰਨੀਆ ਤੋਂ ਜਦੋਂ ਫੇਸਬੁੱਕ ਤੇ ਵੀ ਕੁਝ ਹੁੰਦਾ ਉਹ ਸਾਨੂੰ ਇੱਕਦਮ ਇਨਫੋਰਮ ਕਰਦੇ ਨੇ, ਕਿਉਂਕਿ ਮੇਰੇ ਕੋਲ ਤਾਂ ਇਹਨਾਂ ਵਕਤ ਨਹੀਂ ਹੁੰਦਾ ਫੇਸਬੁੱਕ ਤੇ ਜਾਂ ਦੂਸਰੇ ਜਾ ਕੇ। ਪਰ ਕਿਉਂਕਿ ਇਹ ਜਿਹੜਾ ਸੋਸ਼ਲ ਨੈਟਵਰਕਿੰਗ ਹੈ, ਹਾਲਾਂਕਿ ਕਈ ਵਾਰੀ ਉਸ ਇਨਫੋਰਮੇਸ਼ਨ ਨੂੰ ਤੁਸੀਂ ਡਬਲ ਚੈੱਕ ਕਰਦੇ ਹੋ, ਕਈ ਵਾਰ ਗਲਤ ਪੋਸਟਿੰਗਸ ਵੀ ਹੁੰਦੀਆਂ ਨੇ। ਇਸੇ ਤਰ੍ਹਾਂ ਵੀ ਪਰਮਜੀਤ ਸਿੰਘ ਨੇ ਵਰਜੀਨੀਆ ਤੋਂ, ਔਰ ਹੋਰ ਬਹੁਤ ਸਾਰੇ ਜਿਹੜੇ ਨੇ ਸਾਨੂੰ ਜਾਣਕਾਰੀ ਦਿੰਦੇ ਨੇ। ਔਰ ਇਸ ਤਰੀਕੇ ਨਾਲ ਹੀ ਅਸੀਂ 24/7 ਜਿਹੜਾ ਉਹ ਬਣਦੇ। ਉਹਨਾਂ ਦਾ ਸਵਾਲ ਬੜਾ, ਉਹਨਾਂ ਨੇ ਸ਼ਸਤਰਾਂ ਦੀ ਸਿੱਖ ਸਿਧਾਂਤ 'ਚ ਸਿੱਖੀ 'ਚ ਕੀ ਅਹਿਮੀਅਤ ਹੈ, ਇਸ ਦਾ ਜ਼ਿਕਰ ਕਰਕੇ ਉਹਨਾਂ ਨੇ ਕਨਕਲੂਜਨ 'ਚ ਪੁੱਛਿਆ ਕਿ ਕੀ ਕਦੇ ਰਾਜ ਸ਼ਸਤਰਾਂ ਤੋਂ ਬਿਨਾਂ ਮਿਲਿਆ। ਔਰ ਦੂਸਰਾ ਉਹਨਾਂ ਨੇ ਕਿਹਾ ਕਿ ਭਾਈ ਜਿਨ੍ਹਾਂ ਦੇ ਕੋਲ ਅੱਜ ਬੜੇ ਆਧੁਨਿਕ ਹਥਿਆਰ ਨੇ, ਅਮਰੀਕਾ ਹੋਏ, ਚੀਨ ਹੋਏ, ਕੀ ਇਹ ਸਾਡੇ ਕਦੀ ਮਦਦ ਤੇ ਆਉਣਗੇ। ਦੇਖੋ, ਇਸ ਵਿਊ ਪੁਆਇੰਟ 'ਚ ਅੱਜ ਕੱਲ੍ਹ ਇੱਕ ਕਲਾਸ ਉਹ ਆ ਗਈ, ਈਵਨ ਜਦੋਂ ਐਤਵਾਰ ਦੇ ਸਮਾਗਮ 'ਚ ਅਸੀਂ ਸ਼ਮੂਲੀਅਤ ਕੀਤੀ ਔਰ ਇੱਕ ਦੋ ਜਿਹੜੇ ਸਕਾਲਰਸ ਦਾ ਜਿਹੜਾ ਸੀ, ਉਹਨਾਂ ਨੇ ਇੱਕ ਨੇ ਕਹਿਣਾ ਸ਼ੁਰੂ ਕੀਤਾ ਜੀ ਇੱਕ ਜ਼ਮਾਨਾ ਸੀ ਜਦੋਂ ਤਲਵਾਰ ਹਥਿਆਰ ਸੀ ਤਾਕਤ, ਅੱਜ ਦਾ ਹਥਿਆਰ ਪੈਨ ਹੈ, ਕਲਮ ਹੈ ਜੀ। ਹਾਲਾਂ ਭਾਵੇਂ ਮੀਡੀਆ ਦੀ ਇੰਪੋਰਟੈਂਸ ਜਾਂ ਕਲਮ ਦੀ ਜਾਂ ਲਿਖਤ ਦੀ ਆਪਣੀ ਥਾਂ ਹੈ, ਪਰ ਮੈਨੂੰ ਲੱਗਦਾ ਹੈ ਵੀ ਇਹ ਕਲਾਸ ਵੀ ਟੂ ਐਕਸਟ੍ਰੀਮ ਜਾ ਕੇ ਜਿਹੜਾ ਸਿਧਾਂਤ ਹੈ ਉਹਨੂੰ ਹੀ ਨੈਗੇਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਫਿਰ ਇੱਕ ਕਲਾਸ ਜਿਹੜੀ ਹੈ ਉਹ ਉਸ ਤੋਂ ਵੀ ਤੁਹਾਨੂੰ ਪਛਾੜਦੇ ਆ ਹੋਰ ਤਰ੍ਹਾਂ ਦੇ ਇੰਟਰਪ੍ਰੀਟੇਸ਼ਨ ਦੇ ਨਾਲ, ਜਿਹੜੀ ਹੈ ਜਿਵੇਂ ਜਦੋਂ ਪ੍ਰੋਫੈਸਰ ਦਰਸ਼ਨ ਸਿੰਘ ਡਿਸਗ੍ਰੇਸ ਹੋਏ ਸਿੱਖਾਂ 'ਚ ਜਥੇਦਾਰ ਅਕਾਲ ਤਖਤ ਤੋਂ ਬਾਅਦ, ਉਹਦੇ 'ਚ ਉਹਨਾਂ ਨੇ ਵੋਟਾਂ ਨੂੰ ਹੀ ਹਥਿਆਰ ਦੱਸਣਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਨੇ ਕਿਹਾ ਕਿ ਜੀ ਇਹ ਜਿਸ ਤਰ੍ਹਾਂ ਜਤ ਸੰਜਮ ਤੀਰਥ ਉਹਨਾਂ ਯੁਗਾਂ ਕਾ ਧਰਮ ਥਾ, ਕਲ ਮੇ ਕੀਰਤ ਹਰਨਾਮਾ, ਕਲਯੁਗ ਦੇ ਵਿੱਚ ਹਰੀ ਨਾਮ ਹੈ। ਔਰ ਦੂਜੇ ਅੱਜ ਦੇਖੋ ਜੀ ਕਿਵੇਂ ਹਰਿਆਣੇ 'ਚ ਦੇਵੀ ਲਾਲ ਨੇ ਵੋਟਾਂ ਦੀ ਤਾਕਤ ਦੇ ਨਾਲ ਰਾਜ ਪਲਟਾ ਕਰ ਦਿੱਤਾ। ਹੁਣ ਇਹ ਉਹ ਪੀਰੀਅਡ ਸੀ ਜਦੋਂ ਕਿ ਹਜ਼ਾਰਾਂ ਨੌਜਵਾਨ ਜਾਨ ਤਲੀ ਦੇ ਉੱਤੇ ਰੱਖ ਕੇ ਕੋਈ ਖੇਤਾਂ ਦੇ ਵਿੱਚ ਰਾਤਾਂ ਗੁਜ਼ਾਰ ਰਿਹਾ ਹੈ, ਕੋਈ ਕਿਹਨਾਂ ਹਾਲਤਾਂ 'ਚ ਸਾਰੀ ਰਾਤ ਪੈਦਲ ਤੁਰਦੇ ਆ ਇੱਕ ਪਾਸਿਓਂ ਦੂਜੇ, ਕੋਈ ਕਿਹਨਾਂ ਤੰਗ ਹਾਲਤਾਂ 'ਚ। ਔਰ ਉਦੋਂ ਤੁਸੀਂ ਇੱਕ ਪਾਸੇ ਤੁਹਾਨੂੰ ਜਥੇਦਾਰ ਉਹ ਬਣਾ ਰਹੇ ਨੇ ਜਿਨ੍ਹਾਂ ਨੇ ਆਪਣੀ ਜਾਨ ਤਲੀ ਤੇ ਰੱਖੀ ਹੈ ਔਰ ਤੁਹਾਡੇ ਜ਼ਿੰਮੇ ਕੰਮ ਲਾਇਆ ਕਿ ਭਾਈ ਤੁਸੀਂ ਖਾਲਿਸਤਾਨ ਦੀ ਪ੍ਰਾਪਤੀ ਲਈ ਪੀਸਫੁਲੀ ਕੰਮ, ਕੋਈ ਉਹਨਾਂ ਤੋਂ ਇਹ ਤਾਂ ਨਹੀਂ ਸੀ ਐਕਸਪੈਕਟੇਸ਼ਨ ਕਿ ਵੀ ਤੁਸੀਂ ਹਥਿਆਰਬੰਦ ਹੋ ਕੇ ਹਥਿਆਰ ਵਰਤਣੇ ਨੇ। ਲੇਕਿਨ ਜੇ ਕੋਈ ਇਸ ਕਿਸਮ ਦੀ ਅੱਜ ਜਿਹੜੀ ਗੱਲ ਕਰੇ ਕਿ ਵੀ ਤੁਸੀਂ ਸਿਧਾਂਤ ਨੂੰ ਡਾਇਲੂਟ ਕਰਨਾ ਚਾਹੋ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੁਸੀਂ ਰਾਜ ਸ਼ਕਤੀ ਦੇ ਲਈ ਤੁਰਦੇ ਹੋ ਉਹਦੇ 'ਚ ਸਾਰੇ ਹੀ ਕਿਸਮ ਦੇ ਜਿਹੜੇ ਨੇ ਹਥਿਆਰ, ਉਹਨਾਂ ਹਥਿਆਰਾਂ ਦੇ ਵਿੱਚ ਈਵਨ ਜੇ ਤੁਸੀਂ ਲੌਬੀ ਹੈ, ਲੌਬੀ ਵੀ ਇੱਕ ਵੈਪਨ ਹੈ। ਵੈਪਨ ਸ਼ਬਦ ਬੇਸ਼ੱਕ ਸਟ੍ਰਿਕਟਲੀ ਜਿਹੜਾ ਹੈ ਉਹ ਇੱਕ ਸ਼ਸਤਰਾਂ ਤੱਕ ਮਹਦੂਦ ਹੈ ਜਾਂ ਹਥਿਆਰਾਂ ਤੱਕ ਹੈ। ਇੱਕ ਤੁਸੀਂ ਆਪਣੇ ਨਿਸ਼ਾਨੇ ਵੱਲ ਵਧਣ ਲਈ ਤੁਸੀਂ ਇਹ ਕਹਿ ਸਕਦੇ ਹੋ ਕਿ ਜੀ ਜਿਹੜਾ ਸਿਧਾਂਤਕ ਤੌਰ ਦੇ ਉੱਤੇ ਲੜਾਈ ਦੇ ਆਹ ਤਰੀਕੇ ਨੇ, ਲੇਕਿਨ ਅੱਜ ਦੇ ਪੀਰੀਅਡ 'ਚ ਜਿਵੇਂ ਅਸੀਂ ਕਈ ਵਾਰ ਇਹ ਕਹਿੰਦੇ ਹਾਂ ਕਿ ਭਾਈ ਲੜਾਈਆਂ ਮੀਡੀਆ 'ਚ ਲੜੀਆਂ ਜਾਂਦੀਆਂ, ਜਿੱਤੀਆਂ ਹਾਰੀਆਂ ਜਾਂਦੀਆਂ। ਸੋ ਮੀਡੀਆ ਇੱਕ ਬੜਾ ਇੰਪੋਰਟੈਂਟ ਫੈਕਟਰ ਹੈ ਆਪਣੀ ਗੱਲ ਕਹਿਣ ਨੂੰ। ਪਰ ਜੇ ਤੁਸੀਂ ਇਹ ਕਹੋ ਜੀ ਨਹੀਂ ਅੱਜ ਹਥਿਆਰਾਂ ਜਾਂ ਸ਼ਸਤਰਾਂ ਦੇ ਨਾਲ ਨਹੀਂ, ਉਹਨਾਂ ਦੀ ਕੋਈ ਲੋੜ ਨਹੀਂ ਹੈ, ਇਹ ਤਾਂ ਅਸੀਂ ਦਹਿਸ਼ਤਗਰਦ ਬਣ ਜਾਵਾਂਗੇ, ਫਿਰ ਅਸੀਂ ਮੈਂ ਸਮਝਦਾ ਵੀ ਸਿਧਾਂਤ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕਰ ਰਹੇ। ਔਰ ਮੈਂ ਇਹ ਸਮਝਦਾ ਵੀ ਅਲਟੀਮੇਟਲੀ ਜੇ ਗੁਰੂ ਨੇ ਸਾਡੇ ਗਾਤਰੇ ਕਿਰਪਾਨ ਪਾਈ ਹੈ ਔਰ ਇਹ ਕਿਰਪਾਨ ਕੋਈ ਸਮੇਂ ਦੇ ਨਾਲ ਬਦਲਣ ਵਾਲੀ ਚੀਜ਼ ਨਹੀਂ। ਜਦੋਂ ਗੁਰੂ ਸਾਹਿਬ ਨੇ ਇਹ ਵੀ ਫਰਮਾਇਆ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇ ਹੋ ਕਰੋ ਨਿਵਾਸ। ਹੁਣ ਜਿਹੜਾ ਖਾਸ ਰੂਪ ਹੈ, ਖਾਸਮ ਖਾਸ, ਇਹ ਬਦਲਿਆ ਨਹੀਂ ਜਾ ਸਕਦਾ। ਜੇ ਆਮ ਹੁੰਦਾ ਫਿਰ ਤੁਸੀਂ ਕਹਿੰਦੇ ਜੀ ਵਕਤ ਦੀ ਲੋੜ ਇਹ ਸੀ, ਵਕਤ ਦੀ ਲੋੜ ਇਹ ਨਹੀਂ ਹੈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਜੇ ਅਸੀਂ ਥੋੜਾ ਬਹੁਤ ਮਾਣ ਪਿਛਲੇ 3 ਦਹਾਕਿਆਂ ਦੀ ਉਹ ਸਾਰੇ ਪਾਰਟ ਤੋਂ ਕਰਦੇ ਤਾਂ ਉਹਦੇ 'ਚ ਸਾਡੇ ਉਸ ਸ਼ਸਤਰਧਾਰੀ ਖਾਲਸੇ ਨੇ ਇੱਕ ਪਾਸੇ ਉਹਨਾਂ ਨੇ ਨਿਆਂ ਦਾ ਰਾਜ ਕਾਇਮ ਕਰਨ ਦੇ ਲਈ ਆਪਣੀਆਂ ਜਾਨਾਂ ਦੀ ਕੁਰਬਾਨੀ ਕੀਤੀ, ਦੂਸਰਾ ਜਿਹੜਾ ਕਲਗੀਧਰ ਦਾ ਆਸ਼ਾ ਹੈ ਕਿ ਧਰਮ ਚਲਾਵਨ
ਸੰਤ ਉਬਾਰਨ ਦੁਸ਼ਟ ਸਬਨ ਕੋ ਮੂਲ ਉਪਾਰਨ। ਦੁਸ਼ਟਾਂ ਟਾਇਰੈਂਟਸ ਨੂੰ ਸਜ਼ਾ, ਔਰ ਜੇ ਟਾਇਰੈਂਟਸ ਨੂੰ ਸਜ਼ਾ ਦੀ ਗੱਲ ਨਾ ਹੋਏ ਫਿਰ UN ਦੇ ਪ੍ਰੀਐਂਬਲ ਚ ਯੂਨਾਈਟਿਡ ਨੇਸ਼ਨਸ ਦੇ ਇਹ ਨਾ ਲਿਖਿਆ ਹੁੰਦਾ, ਜੇ ਬਿਲਕੁਲ ਹਥਿਆਰਾਂ ਨੂੰ ਨਕਾਰਨਾ ਹੁੰਦਾ ਕਿ ਇਫ ਏ ਮੈਨ is not to be compelled as a last resort to rebellion, his human rights must be protected by the rule of the law। ਕਿ ਜੇ ਮਨੁੱਖ ਨੂੰ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣਾ ਹੈ, ਫਿਰ ਹਰ ਹਾਲਤ ਵਿੱਚ ਉਹਦੇ ਮਨੁੱਖੀ ਹੱਕਾਂ ਦੀ ਰਾਖੀ ਹੋਣੀ ਚਾਹੀਦੀ ਹੈ। ਇਹ ਭੂਮਿਕਾ ਦੇ ਵਿੱਚ ਲਿਖਿਆ ਹੋਇਆ। ਸੋ ਜ਼ਾਹਰ ਹੈ ਕਿ UN ਨੇ ਵੀ ਇਹ ਮੰਨਿਆ ਕਿ ਭਾਈ ਜੇ ਤੁਸੀਂ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਉਹ ਨਹੀਂ ਦਿਓਗੇ ਮਨੁੱਖੀ ਹੱਕ, ਫਿਰ ਬਗਾਵਤ ਦਾ ਰਸਤਾ ਜਿਹੜਾ ਹੈ ਉਹ ਹੱਕ ਬਨਾਜ਼ਬ ਹੈ, ਜਾਇਜ਼ ਹੈ। ਔਰ ਇਹੀ ਗੱਲ 10ਵੇਂ ਬਾਦਸ਼ਾਹ ਨੇ ਔਰੰਗਜ਼ੇਬ ਨੂੰ ਕਹੀ ਸੀ, ਚੁੰਕਾਰਜ਼ ਹਮਾ ਹੀਲਤੇ ਦਰਗੁਜ਼ਸਤ ਹਲਾਲਸਤ ਬੁਰਦਨ ਬਾ ਸ਼ਮਸ਼ੀਰੇ ਦਸਤ। ਕਿ ਹੋਵੇ ਕੰਮ ਨਾ ਪੂਰਾ ਜੇਕਰ ਹੀਲੇ ਕਰ ਥੱਕ ਜਾਈਏ, ਹੈ ਹਲਾਲ ਨਾਲ ਤਲਵਾਰਾਂ ਹੱਥੀਂ ਫੜ ਫੜ ਵਾਈਏ। ਕਿ ਜਦੋਂ ਇਨਸਾਫ ਲੈਣ ਦੇ ਹੋਰ ਦਰਵਾਜ਼ੇ ਬੰਦ ਹੋ ਜਾਣ ਤੇ ਫਿਰ ਸ਼ਸਤਰ ਨੂੰ ਹੱਥ 'ਚ ਲੈਣਾ ਇਹ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ ਹੈ। ਸੋ ਅਸੀਂ ਕੌਣ ਹੈ ਜਿਹੜੇ ਸਿਧਾਂਤ ਦੇ ਨਾਲ ਕੋਈ ਛੇੜਛਾੜ ਕਰ ਸਕਦੇ ਹਾਂ? ਬਾਕੀ ਅਮਰੀਕਾ ਔਰ ਚੀਨ ਸਾਡੀ ਕੀ ਮਦਦ ਕਰਨਗੇ? ਅਸੀਂ ਸਮਝਦੇ ਹਾਂ ਵੀ ਇਹ ਜੇ ਸਾਡੀ ਡਿਪਲੋਮੈਟਿਕ ਮਦਦ ਹੀ ਕਰ ਦੇਣ ਜਾਂ ਘੱਟੋ ਘੱਟ ਦਬਾਅ ਬਣਾ ਕੇ, ਜਿਵੇਂ ਜੋ ਪਾਰਟ ਇੰਗਲੈਂਡ ਦੇ ਵਿੱਚ ਸਕਾਟਲੈਂਡ 'ਚ ਮੰਨਿਆ ਗਿਆ ਜਾਂ ਸਾਊਥ ਸੁਡਾਨ 'ਚ UN ਨੇ ਮਨਾਇਆ ਜਾਂ ਦੂਸਰੀਆਂ ਥਾਵਾਂ ਤੇ, ਇੰਨਾ ਕੁ ਪਾਰਟੀ ਅਸੀਂ ਇਹਨਾਂ ਤੋਂ ਐਕਸਪੈਕਟ ਕਰਦੇ। ਬਾਕੀ ਖਾਲਸਾ ਕੇਪੇਬਲ ਹੈ, ਖਾਲਸਾ ਸਮਰੱਥ ਹੈ। ਜੇ ਸਾਨੂੰ ਡਿਪਲੋਮੈਟਿਕ ਹੈਲਪ ਵੀ ਇਹਨਾਂ ਪਾਸਿਓਂ ਮਿਲ ਜਾਏ ਔਰ ਸਾਡੇ ਨਾਲ ਜਿਹੜਾ ਇਹ ਘੱਟੋ ਘੱਟ ਇੰਨਾ ਖਲੋ ਜਾਣ, ਤੇ ਅਸੀਂ ਇਸ ਗੱਲ 'ਚ ਯਕੀਨ ਰੱਖਦੇ ਹਾਂ ਕਿ ਕਉ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ। ਖਾਲਸੇ ਦੇ ਕੋਲ ਬਲ ਹੈ। ਔਰ ਗੁਰਬਾਣੀ 'ਚ ਅਸੀਂ ਪੜ੍ਹਦੇ ਹਾਂ ਕਿ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਸੋ ਖਾਲਸੇ ਨੂੰ ਜਾਚ ਹੈ, ਅਸੀਂ ਮੁਗਲਾਂ ਤੋਂ ਵੀ ਕਾਜ ਸਵਾਰਿਆ, ਅਫਗਾਨਾਂ ਤੋਂ ਵੀ ਸਵਾਰਿਆ, ਬ੍ਰਿਟਿਸ਼ ਬਸਤੀਵਾਦੀਆਂ ਤੋਂ ਵੀ, ਇਹਨਾਂ ਤੋਂ ਵੀ ਅਸੀਂ ਆਪਣਾ ਕਾਜ ਸਵਾਰ ਲਾਂਗੇ। ਸੋ ਇਹਨਾਂ ਦਾ ਵੀਰ ਸ਼ਾਸਤਰੀ ਜੌਨ ਸਿੰਘ ਵਾਕਈ ਜੌਫ ਬਹੁਤ ਪਿਆਰਾ ਨਾਂ ਰੱਖਿਆ ਹੋਇਆ ਇਹਨਾਂ ਨੇ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸ਼ਾਸਤਰੀ ਜੀ ਦਾ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ। ਮੇਰਾ ਖਿਆਲ ਹੈ ਵੀ ਬ੍ਰੇਕ ਟਾਈਮ ਨਹੀਂ ਹੈਗਾ ਡਾਕਟਰ ਸਾਹਿਬ, 5 ਮਿੰਟ ਟੋਟਲ ਨੇ, ਨਹੀਂ ਲੈ ਸਕਦੇ ਬ੍ਰੇਕ। ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਹੈ ਪੁਸ਼ਪਾ ਆਰੀਲ ਜੀ ਦਾ ਭੋਪਾਲ ਤੋਂ। ਇਹ ਲਿਖਦੇ ਹਨ, ਗੁਰਫਤਿਹ ਜੀ, ਮੈਂ TV 84 ਨੂੰ ਬਹੁਤ ਪਸੰਦ ਕਰਦੀ ਹਾਂ। ਇੱਕ ਸਵਾਲ ਪੁੱਛਣਾ ਚਾਹੁੰਦੀ ਹਾਂ। ਮੈਂ ਬਚਪਨ ਤੋਂ ਹੀ ਜਾਣਨਾ ਚਾਹੁੰਦੀ ਸੀ ਕਿ ਸਿੱਖ ਮੁੰਡੇ ਹੀ ਇਕੱਲੇ ਕਿਉਂ ਅੰਮ੍ਰਿਤ ਛਕਦੇ ਹਨ ਤੇ ਸਿੱਖੀ ਦੇ ਰਸਤੇ ਤੇ ਚੱਲਦੇ ਹਨ, ਅਤੇ ਜ਼ਿਆਦਾਤਰ ਕੁੜੀਆਂ ਕਿਉਂ ਨਹੀਂ ਸਿੰਘਣੀਆਂ ਬੰਦੀਆਂ, ਜਦਕਿ ਗੁਰੂ ਗ੍ਰੰਥ ਸਾਹਿਬ ਮੁਤਾਬਕ ਮੁੰਡੇ ਅਤੇ ਕੁੜੀਆਂ ਬਰਾਬਰ ਹਨ। ਜੇ ਮੈਂ ਸਹੀ ਹਾਂ ਤਾਂ ਇਹ ਫਰਕ ਕਿਉਂ? ਜਾਗਰੂਕਤਾ ਫੈਲਾਉਣ ਅਤੇ ਜਾਣਕਾਰੀ ਦੇਣ ਲਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਵੈਸੇ ਇਹਨਾਂ ਦੀ ਲਿਖਤ ਪੁਸ਼ਪਾ ਹੀਰ ਜੀ ਦੀ ਕਈ ਦਿਨਾਂ ਦੀ ਆਈ ਹੋਈ ਹੈ ਔਰ ਮੈਂ ਸਮਝਦਾ ਕਿ ਮੈਂ ਇਹਦੇ ਨਾਲ ਇਨਸਾਫ ਕਰਨਾ ਚਾਹੁੰਦਾ ਇਸ ਲਿਖਤ ਦੇ ਨਾਲ। ਬੇਸ਼ੱਕ ਉਹਨਾਂ ਦਾ ਸਵਾਲ ਛੋਟੇ, ਲੇਕਿਨ ਕਿਉਂਕਿ ਆਈ ਕਿੱਥੋਂ ਹੈ? ਭੋਪਾਲ ਤੋਂ। ਭੋਪਾਲ ਤੋਂ। ਸੋ ਉਹਨਾਂ ਦਾ ਇੰਟਰਸਟ ਹੈ ਸਿੱਖੀ ਦੇ ਵਿੱਚ, ਔਰ ਜਿਸ ਤਰੀਕੇ ਨਾਲ ਉਹਨਾਂ ਨੇ ਪੁੱਛਿਆ, ਮੇਰਾ ਖਿਆਲ ਹੈ ਵੀ ਸ਼ਾਇਦ ਲੋਕਲੀ, ਹਾਲਾਂ ਭੋਪਾਲ ਦੇ ਵਿੱਚ ਬਹੁਤ ਸਿੱਖ ਰਹਿੰਦੇ ਨੇ ਔਰ ਗੁਰਦੁਆਰੇ ਵੀ ਨੇ, ਕਿ ਵੀ ਉਹਨਾਂ ਨੂੰ ਸ਼ਾਇਦ ਪ੍ਰੋਪਰ ਇਨਫੋਰਮੇਸ਼ਨ ਨਹੀਂ ਮਿਲੀ ਕਿ ਅੰਮ੍ਰਿਤ ਛਕਣਾ ਜਿਹੜਾ ਉਹ ਦੋਨਾਂ ਦੇ ਲਈ, ਸਿੰਘਾਂ ਔਰ ਸਿੰਘਣੀਆਂ ਦਾ ਇੱਕ ਉਹ ਹਿੱਸਾ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਨੇ ਹੱਕ ਦਿੱਤਾ ਹੈ ਔਰ ਉਹਦੇ 'ਚ ਦੋਨੋਂ ਹੀ ਛਕਦੇ ਨੇ। ਇੱਕ ਸਿੰਘ ਬਣਦਾ ਹੈ, ਸਿੰਘਣੀ ਹੈ, ਸ਼ੇਰਨੀ ਹੈ, ਔਰ ਉਹਨਾਂ ਨੂੰ ਕੌਰ ਸ਼ਹਿਜ਼ਾਦੀ ਦੇ ਤੌਰ ਤੇ, ਸ਼ਹਿਜ਼ਾਦਾ ਲਾਰਡ ਦੇ ਨਾਲ ਜਿਵੇਂ ਪ੍ਰਿੰਸ ਹੁੰਦਾ ਹੈ, ਰਾਇਲ, ਉਹ ਖਿਤਾਬ ਹੈ। ਔਰ ਇਹ ਜਿਹੜਾ ਸੋ ਇਸ ਲਈ ਇਹਨਾਂ ਦੀ ਇਹ ਜਾਣਕਾਰੀ ਠੀਕ ਨਹੀਂ ਹੈ ਕਿ ਬੀਬੀਆਂ ਅੰਮ੍ਰਿਤ ਨਹੀਂ ਛਕ ਸਕਦੀਆਂ ਜਾਂ ਉਹਨਾਂ ਦੀ ਕੋਈ ਰੁਕਾਵਟ ਹੈ। ਹਾਂ, ਜਿਹੜਾ ਥੋੜਾ ਬਹੁਤ ਪ੍ਰੈਜੁਡਿਸ ਹੈ ਉਹ ਸੋਸਾਇਟੀ 'ਚ, ਕਿਉਂਕਿ ਹਿੰਦੂ ਸਮਾਜ, ਇਸਲਾਮਿਕ ਸਮਾਜ ਦੋਨਾਂ ਦਾ ਪ੍ਰਭਾਵ ਰਿਹਾ, ਉਹਦੇ 'ਚ ਕਈ ਵਾਰੀ ਅਸੀਂ ਸਮਾਜਿਕ ਜੀਵਨ ਦੇ ਵਿੱਚ ਉਹ ਬਰਾਬਰੀ ਨਹੀਂ ਦੇ ਸਕੇ। ਪਰ ਧਾਰਮਿਕ ਤੌਰ ਦੇ ਉੱਤੇ ਕੁਝ ਥਾਵਾਂ ਨੇ ਜਿੱਥੇ ਕੁਝ ਰੁਕਾਵਟਾਂ ਕੁਝ ਹੋਰ ਕਿਸਮ ਦੀਆਂ, ਜਿਵੇਂ ਸ਼੍ਰੀ ਹਰਿਮੰਦਰ ਸਾਹਿਬ 'ਚ ਕੀਰਤਨ ਕਰਨ ਨੂੰ ਲੈ ਕੇ ਹੈ, ਜਾਂ ਹੋ ਸਕਦਾ ਹੈ ਇਹਨਾਂ ਦਾ ਤਖਤ ਹਜ਼ੂਰ ਸਾਹਿਬ, ਉੱਥੇ ਥੋੜਾ ਬਹੁਤ ਕੁਝ ਇਸ ਕਿਸਮ ਦੇ ਵਿਤਕਰੇ ਦੀ ਗੱਲ ਉਹਨਾਂ ਨੇ ਰੱਖੀ ਹੋਈ ਹੈ ਕਿ ਬੀਬੀਆਂ ਨੂੰ ਉਹ ਕਿਰਪਾਨ ਦੇ ਨਾਲ ਤਿਆਰ ਕੀਤਾ ਅੰਮ੍ਰਿਤ ਛਕਾਉਂਦੇ ਨੇ ਅੱਡ, ਔਰ ਦੂਸਰਿਆਂ ਨੂੰ ਖੰਡੇ ਦਾ, ਇਸ ਕਿਸਮ ਦੀ। ਪਰ ਇਹ ਬ੍ਰਹਮਨਿਕਲ ਔਰ ਉੱਥੋਂ ਦੇ
ਪੁਜਾਰੀਆਂ ਨੇ ਕੀਤਾ ਔਰ ਉੱਥੇ ਕੋਈ ਪੰਥ ਦਾ ਕੰਟਰੋਲ ਨਹੀਂ ਹੈ, ਹੁਣ ਤਾਂ RSS ਦਾ ਹੀ ਕੰਟਰੋਲ ਹੈ। ਸੋ ਇਹਨਾਂ ਦਾ ਪੁਸ਼ਪਾ ਹੀਰ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅਸੀਂ ਕਿਉਂਕਿ ਸ਼ਲੋਕ ਸਹਿਸਕ੍ਰਿਤੀ ਮਹੱਲਾ 5ਵਾਂ ਦੀ ਵਿਚਾਰ ਸ਼ੁਰੂ ਕੀਤੀ ਸੀ, ਅੱਜ ਇਸ ਬਾਣੀ ਦਾ 5ਵੇਂ ਪਾਤਸ਼ਾਹ ਜੀ ਦਾ ਅਖੀਰਲਾ ਸ਼ਲੋਕ ਹੈ 67ਵਾਂ ਜੀ। ਉਸ ਤੋਂ ਬਾਅਦ ਗਾਥਾ ਮਹੱਲਾ 5ਵਾਂ ਬਾਣੀ ਹੈ, ਉਸ ਤੇ ਵਿਚਾਰ ਹੋਏਗੀ। ਸੋ ਇੱਕੋ ਹੀ ਸ਼ਲੋਕ ਹੈ ਸੰਖੇਪ ਦੇ ਵਿੱਚ। ਲਾਸਟ ਮਤੇ ਸਮੇਵ ਚਰਣੰ ਉਧਰਣੰ ਪੈ ਦੁੱਤਰੈ ਅਨਕ ਪਾਤਕ ਹਰਣੰ ਨਾਨਕ ਸਾਧ ਸੰਗਮ ਨਾ ਸੰਸ਼ੈ। ਕਿ ਜਿਹੜੇ ਇਨਸਾਨ ਨਿਰੰਕਾਰ ਦੇ ਨਾਲ ਲੀਨ ਹੋ ਜਾਂਦੇ ਨੇ, ਇੱਕਮੁਖ ਹੋ ਜਾਂਦੇ ਨੇ, ਮਤੇ ਜਿਹੜੇ ਉਹਦੇ ਚ ਐਬਜ਼ੌਰਬ ਹੋ ਜਾਂਦੇ ਨੇ, ਸਮੇਵ ਲੀਨ ਹੋਣ ਨੂੰ ਕਹਿੰਦੇ ਨੇ, ਚਰਨ ਜਿਹੜੇ ਰੱਬ ਦੇ ਚਰਨਾਂ ਨਾਲ। ਹੁਣ ਰੱਬ ਦੇ ਚਰਨ ਕੋਈ ਫਿਜ਼ੀਕਲ ਫਾਰਮ ਨਹੀਂ ਹੈ ਕਿ ਤੁਸੀਂ ਕਿਤੇ ਰੱਬ ਬੈਠਾ ਉਹਦੇ ਜਾ ਕੇ ਤੁਸੀਂ ਪੈਰ ਫੜਨੇ ਨੇ ਜੀ। ਗੁਰ ਮੂਰਤ ਗੁਰ ਸ਼ਬਦ ਹੈ ਸਤਿਗੁਰ ਦੀਆ ਬੁਝਾਏ ਜਿਉ। ਸਤਿਗੁਰੂ ਨੇ, ਗੁਰੂ ਨੇ ਇਹ ਸਮਝਾਇਆ ਕਿ ਗੁਰੂ ਦਾ ਸ਼ਬਦ ਹੀ ਰੱਬ ਦਾ ਦੀਦਾਰ ਹੈ, ਰੱਬ ਦੀ ਮੂਰਤ ਹੈ, ਕਿਉਂਕਿ ਉਸ ਸ਼ਬਦ ਦੇ ਨਾਲ, ਉਸ ਦੇ ਜਾਪ ਨਾਲ, ਉਸ ਨੂੰ ਮਹਿਸੂਸ ਕਰਨ ਨਾਲ ਤੁਸੀਂ ਉਸ ਸਰਵ ਵਿਆਪਕ ਰੱਬ ਨੂੰ ਚਾਰ ਚਫੇਰੇ ਦੇਖਦੇ ਹੋ ਔਰ ਉਸ ਰੱਬ ਦੇ ਜਿਹੜੇ ਗੁਣ ਨੇ ਉਹ ਤੁਹਾਡੇ ਅੰਦਰ ਵੀ ਜੈਸਾ ਸੇਵੈ ਸੇਵੋ ਤੈਸਾ ਹੋਏ। ਜਿਹਦੀ ਤੁਸੀਂ ਸੇਵਾ ਕਰਦੇ ਹੋ, ਜਿਹੜਾ ਤੁਹਾਡੇ ਚ ਚਿੰਤਨ ਹੁੰਦਾ ਹੈ, ਉਹਦੇ ਵਰਗੇ ਹੀ ਤੁਸੀਂ ਹੁੰਦੇ ਜਾਂਦੇ ਹੋ। ਔਰ ਫਿਰ ਜਿਹੜੇ ਰੱਬ ਦੇ ਗੁਣਾਂ ਨੂੰ ਯਾਦ ਕਰਦੇ ਨੇ, ਰੱਬ ਨੂੰ ਸਰਵ ਵਿਆਪਕ ਮੰਨਦੇ ਨੇ, ਫਿਰ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਜੀ। ਫਿਰ ਹਰੀ ਦਾ ਬੰਦਾ, ਰੱਬ ਦਾ ਬੰਦਾ, ਰੱਬ ਵਰਗਾ ਹੀ ਗੁਣਾਂ ਦਾ ਧਾਰਨੀ ਹੋ ਜਾਂਦਾ। ਉਦਰਣੰਗ ਪੈ ਦੁੱਤ ਰਹਿ। ਤੇ ਜਿਹੜੇ ਰੱਬ ਦੀ ਯਾਦ ਵਿੱਚ ਜੁੜੇ ਹੋਏ ਨੇ ਉਹ ਬੜੇ ਭਿਆਨਕ ਸੰਸਾਰ ਤੋਂ, ਉਹ ਦਰਿਆ, ਉਹ ਸਮੁੰਦਰ ਜਿਹਨੂੰ ਤਰਨਾ ਬੜਾ ਔਖਾ ਹੈ, ਖੌਫਨਾਕ, ਉਸ ਨੂੰ ਤਰ ਜਾਂਦੇ ਨੇ। ਕਿਤੇ ਇਹਨੂੰ ਜਦੋਂ ਅਸੀਂ ਪੜ੍ਹਦੇ ਹਾਂ ਤੇ ਸਰਵਰੜੇ ਭਈਲੇ ਨਿਵਾਸਾ ਪਾਣੀ ਪਾਵਕ ਤਨੈ ਕੀਆ। ਇਸ ਸਰੋਵਰ ਸੰਸਾਰ ਚ ਪਾਣੀ ਨਹੀਂ ਹੈ, ਅੱਗ ਹੈ। ਹੁਣ ਉਸ ਅੱਗ ਦੇ ਵਿੱਚ, ਉਸ ਮੋਹ ਦੇ ਚਿੱਕੜ ਦੇ ਵਿੱਚ ਪੰਕਜ ਮੋਹ ਪੱਗ ਨਹੀਂ ਚਾਲੇ ਹਮ ਦੇਖਾ ਤੈਂ ਡੂਬੀ ਅਲੇ। ਕਿ ਉਹਦੇ ਚ ਡੁੱਬਦਾ ਅਸੀਂ ਦੇਖਿਆ ਔਰ ਮਨ ਨੂੰ ਸਮਝਾਇਆ ਕਿ ਭਾਈ ਤੂੰ ਕਿਵੇਂ ਉਸ ਤੋਂ, ਜੇ ਉਸ ਦੇ ਨਾਲ ਨਹੀਂ ਜੁੜੇਗਾ ਤੇ ਅਲਟੀਮੇਟਲੀ ਇਸ ਅੱਗ ਦੇ ਵਿੱਚ, ਮੋਹ ਦੀ ਅੱਗ ਦੇ ਵਿੱਚ ਸੜੇਗਾ। ਔਰ ਅਨੇਕ ਪਾਤਕ ਹਰਣੰ, ਪਾਤਕ ਕਹਿੰਦੇ ਨੇ ਪਾਪ ਨੂੰ, ਨਾਨਕ ਸਾਧ ਸੰਗਮ ਨਾ ਸੰਸ਼ੈ। ਪੰਜਵੇਂ ਨਾਨਕ ਫਰਮਾਉਂਦੇ ਨੇ ਕਿ ਜੇ ਨਿਰੰਕਾਰ ਦੀ ਯਾਦ ਸਾਡੇ ਅੰਦਰ ਵਸ ਜਾਏ ਤੇ ਫਿਰ ਬਹੁਤ ਅਣਗਿਣਤ ਜਿਹੜੇ ਸਾਡੇ ਪਾਪ ਨੇ ਉਹ ਹਰਣ, ਉਹ ਦੂਰ ਹੋ ਜਾਂਦੇ ਨੇ। ਉਹ ਕੰਮ ਜਿਹੜੇ ਅਸੀਂ ਆਪਣੀ ਜ਼ਮੀਰ ਨੂੰ ਮਾਰ ਕੇ ਕਰਦੇ ਹਾਂ, ਉਹ ਕੰਮ ਜਿਹੜੇ ਕਿ ਸਾਨੂੰ ਨਹੀਂ ਕਰਨੇ ਬਣਦੇ ਇਨਸਾਨ ਦੇ ਨਾਤੇ। ਔਰ ਜਦੋਂ ਰੱਬ ਵੱਲ ਸਾਡਾ ਧਿਆਨ ਮੁੜਦਾ ਤੇ ਪਹਿਲਾਂ ਅਸੀਂ ਕੀ ਕੀਤਾ ਉਹਨੂੰ ਅਸੀਂ ਪੜ੍ਹਦੇ ਹਾਂ ਕਿ ਭਾਈ ਜਿੰਨੇ ਦਰਿਆ ਦੇ ਵਿੱਚ ਬੂੰਦਾਂ ਨੇ ਪਾਣੀ ਦੀਆਂ, ਜਿਸ ਨੂੰ ਅਸੀਂ ਕਹਿੰਦੇ ਅਸੀਂ ਖੱਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾਵਾਰ, ਜਾਂ ਜੀਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗੁਣ ਹਮਾਰੇ। ਹੁਣ ਇੰਨੇ ਵੀ ਅਵਗੁਣ ਹੋਣ, ਪਾਪ ਹੋਣ, ਤੇ ਰੱਬ ਦੀ ਯਾਦ ਜਿਹੜੀ ਹੈ ਉਹ ਸਾਰਿਆਂ ਨੂੰ ਮਿਟਾ ਦਿੰਦੀ ਹੈ। ਅਨਕ ਪਾਤਕ ਹਰਣੰ ਨਾਨਕ ਸਾਧ ਸੰਗਮ ਨਾ ਸੰਸ਼ੈ। ਸੰਸ਼ੈ ਕਹਿੰਦੇ ਨੇ ਡਾਊਟ ਨੂੰ, ਕਿਸੇ ਚੀਜ਼ ਦੇ ਉੱਤੇ ਡਿਸਬਲੀਫ ਨੂੰ। ਕਿ ਇਹ ਜ਼ਰੂਰੀ ਹੈ ਕਿ ਸਾਧ ਸੰਗਤ ਦੇ ਵਿੱਚ ਜੁੜ ਕੇ ਅਸੀਂ ਮਨ ਦੇ ਸ਼ੰਕੇ ਨਿਵਾਰੀਏ, ਉਸ ਦੇ ਵਿੱਚ ਲੀਨ ਹੋਈਏ, ਨਿਰੰਕਾਰ ਦੀ ਯਾਦ ਵਿੱਚ ਜੁੜੀਏ, ਤੇ ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਆਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਅਰਸਨ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।